ਦਸਮ ਗ੍ਰੰਥ ਜਾਂ ਇਹੋ ਜਿਹੇ ਹੋਰ ਵਿਵਾਦਤ ਮਸਲੇ ਉਭਾਰ ਕੇ ਸਾਡੀ ਇਸ ਮੌਕੇ ਉੱਭਰ ਰਹੀ ਸਿੱਖ ਜਵਾਨੀ ਨੂੰ ਆਪਸ ਵਿੱਚ ਹੀ ਲੜਾਉਣ ਦਾ ਏਜੰਡਾ ਜਿਹੜਾ ਹੈ ਉਹ ਵੀ ਪੂਰਨ ਤੌਰ ਤੇ ਲਾਗੂ ਹੁੰਦਾ ਅਸੀਂ ਦੇਖ ਰਹੇ ਹਾਂ। 1984 ਤੋਂ ਬਾਅਦ ਸਾਡੀ ਕੌਮ ਦੀ ਜਵਾਨੀ ਨੇ ਜਦੋਂ ਸਿਰਾਂ ਤੇ ਖੱਪਣ ਬੰਨ ਕੇ ਲੜਾਈ ਵਿੱਢੀ, ਉਦੋਂ ਜੇਕਰ ਦੇਖਿਆ ਜਾਵੇ ਤਾਂ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹ ਦਸਮ ਗ੍ਰੰਥ ਨੂੰ ਮੰਨਦਾ ਕਿ ਨਹੀਂ ਮੰਨਦਾ, ਇਹ ਰਾਗਮਾਲਾ ਨੂੰ ਬਾਣੀ ਮੰਨਦਾ ਕਿ ਨਹੀਂ ਮੰਨਦਾ, ਇਹ ਮਹਾਪ੍ਰਸ਼ਾਦ ਕਹਿ ਕੇ ਮੀਟ ਛਕਦਾ ਕਿ ਨਹੀਂ ਛਕਦਾ। ਇਹ ਜਿੰਨੇ ਇਹੋ ਜਿਹੇ ਨਿੱਕੇ ਮੋਟੇ ਕਈ ਮਸਲੇ ਸਾਡੇ, ਇਹਨਾਂ ਨੂੰ ਛੱਡ ਕੇ ਉਸ ਮੌਕੇ ਸਿੱਖ ਜਗਤ ਨੇ ਦਿੱਲੀ ਨਾਲ ਦੁਸ਼ਮਣ ਨਾਲ ਠੋਕ ਵਜਾ ਕੇ ਇੱਕ ਲੜਾਈ ਲੜਨ ਦੀ ਲੋੜ ਸੀ, ਉਹ ਲੜੀ। ਇੰਡੀਅਨ ਸਟੇਟ ਦੇ ਕਰਿੰਦਿਆਂ ਨੇ ਬੜੇ ਤਰੀਕੇ ਨਾਲ ਸਾਡੇ 'ਚ ਇਹੋ ਜਿਹੇ ਮੁੱਦਿਆਂ ਨੂੰ ਉਭਾਰ ਦਿੱਤਾ ਹੈ। ਮਸਲੇ ਹੁੰਦੇ ਆ, ਪਰ ਉਹਨਾਂ ਮਸਲਿਆਂ ਦੀ ਵਰਤੋਂ ਕਰਕੇ ਸਟੇਟ ਕਿਵੇਂ ਕੰਮ ਕਰਦੀ ਹੈ ਇਹਨੂੰ ਸਮਝਣ ਦੀ ਲੋੜ ਹੈ। ਕਿ ਸੌਖਾ ਹੀ ਕੰਮ ਆ ਇੰਡੀਅਨ ਸਟੇਟ ਲਈ ਕਿ 50 ਬੰਦੇ ਫੜੋ, ਉਹਨਾਂ ਨੂੰ ਉਹਨਾਂ ਸੰਸਥਾਵਾਂ ਤੋਂ ਸਿੱਖਾਂ ਦੀਆਂ ਤੋਂ ਵਿਦਿਆ ਦਿਵਾਓ ਜਿਹੜੇ ਕਹਿੰਦੇ ਆ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਨਹੀਂ, ਤੇ 50 ਸਿੱਖ ਨੌਜਵਾਨ ਫੜੋ, ਉਹਨਾਂ ਨੂੰ ਉੱਥੇ ਵਾੜ ਦਿਓ ਜਿਹੜੇ ਕਹਿੰਦੇ ਆ ਕਿ ਦਸਮ ਗ੍ਰੰਥ ਦਾ ਅੱਖਰ ਅੱਖਰ ਦਸਮ ਪਾਤਸ਼ਾਹ ਦਾ ਲਿਖਿਆ ਹੋਇਆ। ਹੁਣ ਉਹ 50 ਉਹ ਤੇ 50 ਉਹ ਜਦੋਂ ਸਮਾਜ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਲੜਨਗੇ ਤੇ ਉਹਨਾਂ ਦੇ ਮਗਰ ਹੋਰ ਲੜਨਗੇ, ਤੇ ਇਉਂ ਦਿੱਲੀ ਦੇ ਕਰਿੰਦੇ ਸਾਰੀ ਕੌਮ ਦੀ એનર્ਜੀ ਨੂੰ ਇੱਕ ਇਹੋ ਜਿਹੇ ਮੁੱਦੇ ਉੱਤੇ ਵੇਸਟ ਕਰਵਾ ਦੇਣਗੇ ਕਿ ਲੋਕ ਫਸ ਕੇ ਰਹਿ ਜਾਣਗੇ ਤੇ ਆਪਾਂ ਲੜਾਈ ਜਿਹੜੀ ਆ ਅੱਗੇ ਨਹੀਂ ਤੋਰ ਸਕਾਂਗੇ। ਦਸਮ ਗ੍ਰੰਥ ਦੇ ਬਹੁਤ ਸਾਰੇ ਪੱਕੇ ਹਮਾਇਤੀ ਇਹ ਗੱਲ ਸੋਚ ਕੇ ਹੈਰਾਨ ਹੋਏ ਰਹਿੰਦੇ ਆ ਕਿ ਦਸਮ ਗ੍ਰੰਥ ਨੂੰ ਅਸੀਂ ਪੂਰਾ ਸਤਿਕਾਰ ਦਿੰਦੇ ਰਹੇ ਆ ਤੇ ਦਿੰਦੇ ਰਹਾਂਗੇ, ਪਰ ਅਸੀਂ ਇਹਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਹੜਾ ਹੈਗਾ ਪ੍ਰਕਾਸ਼ ਕਰਨ ਵਾਲੀ ਗੱਲ ਇਹ ਸਾਨੂੰ ਅਜੀਬ ਲੱਗਦੀ ਹੈ। ਇਹ ਸਟੇਟ ਦੇ ਏਜੰਡੇ ਦੇ ਤਹਿਤ ਜਦੋਂ ਕੋਈ ਵਿਵਾਦ ਆਉਂਦਾ ਉਦੋਂ ਉਹਦੇ ਅਰਥ ਹੋਰ ਹੁੰਦੇ ਨੇ। ਇਹ ਸਾਡੀ ਕੌਮ ਦਾ ਮਸਲਾ ਹੈਗਾ, ਇਹਦੇ ਉੱਤੇ ਸਾਡੀ ਕੌਮ ਅੱਜ ਦੇ ਇਸ ਮਾਹੌਲ ਦੇ ਵਿੱਚ ਉਲਝਾਈ ਜਾ ਰਹੀ ਆ। ਇਹ ਬਿਲਕੁਲ ਇੱਕ ਸਾਡੇ ਲਈ ਮਾੜੀ ਗੱਲ ਹੋ ਜੇ ਅਸੀਂ ਇਹ ਤੇ ਲੜੀਏ। ਇਹ ਕੌਮ ਦੇ ਸਿਆਣੇ ਬੁੱਧੀਜੀਵੀਆਂ ਵਿਦਵਾਨਾਂ ਦਾ ਮਸਲਾ, ਉਹ ਇਹਨੂੰ ਹੱਲ ਕਰਕੇ ਜਿਵੇਂ ਕਹਿਣ ਵੀ ਆਹ ਚੀਜ਼ ਹੈ ਅਸੀਂ ਉਹ ਤੇ ਮੰਨ ਲਾਂਗੇ। ਸਾਡੀ ਕੌਮ ਨੂੰ ਖਾਲਿਸਤਾਨ ਲਈ ਹੀ ਲੜਨਾ ਚਾਹੀਦਾ। ਦਸਮ ਗ੍ਰੰਥ ਸਮੇਤ ਬਹੁਤ ਸਾਰੇ ਮਸਲੇ ਸਾਡੀ ਕੌਮ 'ਚ ਹੈਗੇ ਜਿਨ੍ਹਾਂ ਬਾਰੇ ਮੈਂ ਦਿਲੀ ਤੌਰ ਤੇ ਮੰਨਦਾ ਕਿ ਹੋ ਸਕਦਾ ਇਹ ਮਸਲੇ ਖਾਲਿਸਤਾਨ ਬਣ ਜਾਣ ਤੋਂ ਬਾਅਦ ਵੀ ਸਾਡੀ ਕੌਮ ਦੇ ਵਿੱਚ ਚੱਲਦੇ ਰਹਿਣ, ਕਿਉਂਕਿ ਕੁਝ ਮਸਲੇ ਹਰੇਕ ਕੌਮ ਵਿੱਚ ਹੁੰਦੇ ਆ ਜਿਨ੍ਹਾਂ ਦਾ ਛੇਤੀ ਕੀਤੇ ਅੰਤ ਨਹੀਂ ਹੁੰਦਾ। ਇਹੋ ਜਿਹੇ ਮਸਲੇ ਹਿੰਦੂਆਂ 'ਚ ਵੀ ਨੇ, ਇਹੋ ਜਿਹੇ ਐਂਡਲੈਸ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੋ ਸਕਦਾ ਈਸਾਈਆਂ 'ਚ ਵੀ ਨੇ ਤੇ ਮੁਸਲਮਾਨਾਂ 'ਚ ਵੀ ਨੇ, ਤੇ ਇਹੋ ਜਿਹੇ ਮਸਲੇ ਹਰ ਕੌਮ 'ਚ ਨੇ। ਤਾਂ ਜੇ ਸਿੱਖਾਂ ਵਿੱਚ ਕੁਝ ਇਹੋ ਜਿਹੇ ਮਸਲੇ ਹੋਣ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਹਨਾਂ ਮਸਲਿਆਂ ਦੇ ਕਰਕੇ ਸਾਡੀ ਆਜ਼ਾਦੀ ਦੇ ਸੰਘਰਸ਼ ਨੂੰ ਸੱਟ ਨਾ ਵੱਜੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੇਰਾ ਸਰਸਾ ਦੇ ਮੁਖੀ ਨੇ ਇੱਕ ਵਾਰੀ ਫੇਰ ਪੈਰੋਲ ਮੰਗੀ ਆ। ਹਰਿਆਣੇ 'ਚ ਵੋਟਾਂ ਨੇ ਤੇ ਪੈਰੋਲ ਉਹਨੂੰ ਵੋਟਾਂ ਕਰਕੇ ਮਿਲ ਜਾਣੀ। ਇਹ ਜਿਹੜਾ ਚੱਕਰ ਚੱਲ ਰਿਹਾ ਆਪਾਂ ਨੂੰ ਸਭ ਨੂੰ ਪਤਾ ਕਿ ਸਿੱਖਾਂ ਨੂੰ ਚੜਾਉਣ ਲਈ, ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਡੇਰਾ ਸਰਸਾ ਦੀ ਰੱਜ ਕੇ ਸਟੇਟ ਨੇ ਵਰਤੋਂ ਕੀਤੀ ਆ। ਤੇ ਹੁਣ ਤਾਂ ਅਦਾਲਤਾਂ ਨੇ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਹਦੇ ਬਾਰੇ ਗੱਲ ਕਰਕੇ ਦੇਖ ਲਿਆ, ਪਰ ਸਟੇਟ ਜਿਹੜੀ ਆ ਉਹ ਆਪਦੇ ਰੌਂ ਵਿੱਚ ਲੱਗੀ ਹੋਈ ਆ ਕਿ ਜੇਕਰ ਸਿੱਖਾਂ ਨੂੰ ਚੜਾ ਕੇ ਹਰਿਆਣੇ ਦੇ ਵਿੱਚ ਹਿੰਦੂ ਭਾਈਚਾਰੇ ਦੀਆਂ ਜਾਂ ਡੇਰਾ ਸਰਸੇ ਵਾਲੇ ਦੀਆਂ ਵੋਟਾਂ ਮਿਲਦੀਆਂ ਨੇ ਤਾਂ ਹਰ ਵਾਰੀ ਵੋਟਾਂ ਮੌਕੇ ਡੇਰਾ ਸਰਸਾ ਦੇ ਮੁਖੀ ਨੂੰ ਪੈਰੋਲ ਜਿਹੜੀ ਆ ਉਹ ਦਿੱਤੀ ਜਾਏ। ਸੋ ਇਸ ਵਾਰ ਫੇਰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਖੇਡ ਖੇਡੀ ਜਾ ਰਹੀ ਹੈ, ਪਰ ਇਸ ਵਾਰ ਭਾਜਪਾ ਲਈ ਹਰਿਆਣੇ ਦੇ ਵਿੱਚ ਔਖਾ ਬੜਾ, ਕਿਉਂਕਿ ਕਿਸਾਨ ਸੰਘਰਸ਼ ਦਰਮਿਆਨ ਜਿਸ ਤਰੀਕੇ ਨਾਲ ਹਰਿਆਣੇ ਦੇ ਵਿੱਚ BJP ਸਰਕਾਰ ਨੇ ਲੋਕਾਂ ਉੱਤੇ ਜ਼ੁਲਮ ਕੀਤਾ, ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਸਰਹੱਦ ਦੇ ਉੱਤੇ ਜਿਸ ਤਰੀਕੇ ਨਾਲ ਲਾਠੀਚਾਰਜ, ਇੱਕ ਉੱਥੇ ਨੌਜਵਾਨ ਦਾ ਕਤਲ ਵੀ ਕੀਤਾ ਸਟੇਟ ਨੇ,
ਜੋ ਇਸ ਦੌਰਾਨ ਵਾਪਰਿਆ ਉਹਦਾ ਗੁੱਸਾ ਬਹੁਤ ਆ। ਤੇ ਇਸ ਵਾਰ ਹਰਿਆਣੇ ਦੇ ਵਿੱਚ ਥਾਂ ਥਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਬੀਜੇਪੀ ਦੇ ਲੀਡਰਾਂ ਦਾ ਘਿਰਾਓ ਕਰਦੀਆਂ ਨੇ, ਉਹਨਾਂ ਨੂੰ ਪੁੱਛਦੀਆਂ ਨੇ ਕਿ ਤੁਸੀਂ ਸਾਡੇ ਨਾਲ ਖੜੇ ਨਹੀਂ, ਉਲਟਾ ਸਾਡਾ ਜਿਹੜਾ ਹੈਗਾ ਬੁਰਾ ਹਾਲ ਕਰੀ ਰੱਖਿਆ। ਤੇ ਇਸ ਗੱਲ ਤੋਂ ਖਿੱਝ ਕੇ ਹੁਣ ਕਈ ਥਾਵਾਂ ਦੇ ਉੱਤੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਜਦੋਂ ਬੀਜੇਪੀ ਦੇ ਲੀਡਰਾਂ ਨੂੰ ਕਿਸਾਨ ਜਥੇਬੰਦੀਆਂ ਨੇ ਉੱਥੇ ਸਵਾਲ ਜਵਾਬ ਕੀਤੇ। ਪਰ ਜੇਕਰ ਹਰਿਆਣੇ ਦੇ ਵਿੱਚ ਬੀਜੇਪੀ ਹਾਰ ਵੀ ਜਾਵੇ, ਜੇਕਰ ਹਰਿਆਣੇ ਦੇ ਵਿੱਚ ਬੀਜੇਪੀ ਸੱਤਾ ਵਿੱਚ ਨਾ ਵੀ ਆਵੇ, ਤਾਂ ਜਿਨ੍ਹਾਂ ਨੇ ਆਉਣਾ ਉਹਨਾਂ ਨੇ ਕਿਹੜਾ ਬਹੁਤ ਉੱਥੇ ਲੋਕਾਂ ਦਾ ਭਲਾ ਸੋਚਣਾ। ਸੱਚਾਈ ਇਹ ਆ ਕਿ ਭਾਰਤ ਦੇ ਹਰੇਕ ਸੂਬੇ ਦੇ ਵਿੱਚ ਬੀਜੇਪੀ ਨੂੰ ਕਿਸੇ ਸੂਬੇ ਵਿੱਚੋਂ ਹਰਾਉਣ ਤੋਂ ਬਾਅਦ ਜਿਹੜੀ ਦੂਜੀ ਧਿਰ ਦੇ ਆਉਣ ਦੇ ਆਸਾਰ ਹੁੰਦੇ ਆ, ਲੋਕਾਂ ਨੂੰ ਉਹਦੇ ਤੋਂ ਵੀ ਕੋਈ ਆਸ ਨਹੀਂ ਹੁੰਦੀ। ਜਿਵੇਂ ਸਾਡੇ ਪੰਜਾਬ ਦੇ ਵਿੱਚ ਇੱਕ ਖੇਡ ਚੱਲਦੀ ਰਹੀ ਆ ਵੀ 5 ਸਾਲ ਅਕਾਲੀ ਰਾਜ ਕਰ ਲੈਂਦੇ ਸੀ, ਲੋਕਾਂ ਨੂੰ ਰੱਜ ਕੇ ਸਤਾਉਂਦੇ ਸੀ, ਖਪਾਉਂਦੇ ਸੀ, ਫਿਰ ਲੋਕ ਖਿੱਚ ਕੇ ਖੱਪ ਕੇ 5 ਸਾਲ ਬਾਅਦ ਕਾਂਗਰਸ ਨੂੰ ਲੈ ਆਉਂਦੇ ਸੀ, ਕਾਂਗਰਸ ਵਾਲੇ 5 ਸਾਲ ਲੋਕਾਂ ਨੂੰ ਟੂੰਡਦੇ ਸੀ ਤੇ ਫਿਰ ਲੋਕ ਦੁਬਾਰਾ ਅਕਾਲੀ ਦਲ ਨੂੰ ਲੈ ਆਉਂਦੇ ਸੀ। ਇਹ ਜਿਵੇਂ ਆਪਣੇ ਪੰਜਾਬ 'ਚ ਚੱਲਦਾ, ਇਵੇਂ ਸਾਰੇ ਭਾਰਤ ਵਿੱਚ ਚੱਲਦਾ। ਇਹੀ ਸਾਰੇ ਭਾਰਤ ਦੀ ਲੋਕਾਂ ਦੀ ਤਕਦੀਰ ਆ ਕਿ ਤੁਸੀਂ ਆਪਦੇ ਉੱਤੇ ਜੁੱਤੀਆਂ ਮਾਰਨ ਲਈ 5 ਸਾਲ ਲਈ ਕਿਹੜੀ ਪਾਰਟੀ ਨੂੰ ਸੂਬੇ ਵਿੱਚ ਚੁਣਨਾ ਹੈ, ਜਾਂ ਕੇਂਦਰ ਵਿੱਚ ਕਿਹੜੀ ਪਾਰਟੀ ਦੀ ਸਰਕਾਰ 5 ਸਾਲ ਲਈ। ਜਿਵੇਂ ਕਿਸੇ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਕਿਹਾ ਜਾਵੇ ਕਿ ਤੁਸੀਂ ਦੱਸੋ ਭਾਈ, ਤੁਹਾਨੂੰ ਜੇਲਰ ਗੁਰਦਿਆਲ ਸਿੰਘ ਚਾਹੀਦਾ ਕਿ ਸਿਕੰਦਰ ਸਿੰਘ ਚਾਹੀਦਾ? ਤੇ ਜੇਲ੍ਹ ਵਾਲੇ ਜਿਹੜੇ ਕੈਦੀ ਨੇ, ਜੇ ਉਹ ਸੋਚਣ ਬਈ ਨਾ ਤਾਂ ਸਾਨੂੰ ਗੁਰਦਿਆਲ ਸਿੰਘ ਨੇ ਕੋਈ ਸਵਾਦ, ਕੋਈ ਰੋਜੀ ਰੋਟੀ ਦੇ ਵਿੱਚ ਕੋਈ ਅੰਦਰ ਸਹੂਲਤਾਂ ਦੇ ਦੇਣੀਆਂ ਨੇ, ਨਾ ਸਿਕੰਦਰ ਸਿੰਘ ਨੇ ਸਹੂਲਤਾਂ ਦੇਣੀਆਂ ਨੇ, ਸਾਡੇ ਹਾਲ ਤਾਂ ਆਹੀ ਰਹਿਣੇ ਆ। ਤੇ ਫਿਰ ਸਾਡੇ ਵੱਲੋਂ ਭਾਈ ਚਾਹੇ ਕੋਈ ਸਿਕੰਦਰ ਛੱਡ ਕੇ ਨਛੱਤਰ ਸਿੰਘ ਲੈ ਆਓ, ਚਾਹੇ ਕੋਈ ਜਗਰਾਜ ਸਿੰਘ ਲੈ ਆਓ, ਜਦੋਂ ਕਿ ਜੇਲਰ ਦੇ ਬਦਲਣ ਨਾਲ ਸਾਨੂੰ ਕੋਈ ਫਰਕ ਹੀ ਨਹੀਂ ਪੈਣਾ। ਸੋ ਇਸੇ ਤਰੀਕੇ ਨਾਲ ਭਾਰਤ ਦੇ ਹਰੇਕ ਸੂਬੇ ਦੇ ਵਿੱਚ ਸਰਕਾਰਾਂ, ਪਾਰਟੀਆਂ ਜਾਂ ਮੁੱਖ ਮੰਤਰੀ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ। ਕੇਂਦਰ ਵਿੱਚ ਵੀ ਸਰਕਾਰਾਂ ਬਦਲਣਾ ਕੋਈ ਫਰਕ ਨਹੀਂ ਪੈ ਰਿਹਾ। ਲੋਕਾਂ ਉੱਤੇ ਉਹੀ ਜੋ ਸਾਲ ਤੋਂ ਹੋ ਰਿਹਾ। ਇਸ ਗੱਲ ਨੂੰ ਜੇ ਹੋਰ ਵਧੀਆ ਤਰੀਕੇ ਨਾਲ ਸਮਝਣਾ ਹੋਵੇ ਤਾਂ ਆਪਾਂ ਪੰਜਾਬ ਦੀ ਉਦਾਹਰਨ ਕਰ ਲਈ। ਇੱਥੇ ਆਪਾਂ ਅਕਾਲੀ ਦਲ ਭਾਜਪਾ ਦਾ ਗੱਠ ਦੀ ਪਾਰਟੀ ਹੁੰਦੇ ਸੀ ਜਾਂ ਸੱਤਾ 'ਚ ਹੁੰਦੇ ਸੀ, ਇਹ ਲੰਮਾ ਅਰਸਾ ਚੱਲਦਾ ਰਿਹਾ। ਲੋਕਾਂ ਨੂੰ ਲੱਗਿਆ ਵੀ ਇਹ ਤਾਂ ਆਪਾਂ ਨੂੰ ਬੇਵਕੂਫ ਬਣਾਉਂਦੇ ਆ, ਚਲੋ ਨਵੀਂ ਪਾਰਟੀ ਲੈ ਕੇ ਆਈਏ। ਸੋ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਜਿਤਾ ਕੇ ਲੋਕਾਂ ਨੇ ਪੱਟਾਂ ਤੇ ਥਾਪੀਆਂ ਮਾਰ ਮਾਰ ਕੇ ਕਾਂਗਰਸ ਨੂੰ, ਅਕਾਲੀ ਦਲ ਨੂੰ, ਬੀਜੇਪੀ ਨੂੰ ਚੜਾਇਆ ਸੀ। ਤੇ ਹੁਣ 2-2.5 ਸਾਲ ਵਾਪਰ ਗਏ। ਕੱਲਾ ਕੱਲਾ ਪੰਜਾਬ ਦਾ ਜਿਹੜਾ ਵੋਟਰ ਆ ਉਹ ਕੰਧਾਂ 'ਚ ਟੱਕਰਾਂ ਮਾਰਦਾ ਫਿਰਦਾ ਵੀ ਅਸੀਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੂੰ ਗਲੋਂ ਲਾਹ ਕੇ ਆ ਜਿਹੜੇ ਨਵੇਂ ਸਹੇੜੇ ਆਏ ਉਹਨਾਂ ਨਾਲੋਂ ਵੀ ਨਖਿੱਧ ਟੱਕਰੇ ਆ। ਪਿਛਲੇ ਦਿਨੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਹੜਾ ਆਪਦੇ ਆਪ ਨੂੰ ਭਗਵੰਤ ਮਾਨ ਕਹਿ ਕੇ ਜ਼ਿਆਦਾ ਖੁਸ਼ ਹੈ, ਉਹ ਦਿੱਲੀੋਂ ਮੁੜਿਆ ਤੇ ਆਉਣ ਸਾਰ ਬਿਮਾਰ ਹੋ ਗਿਆ। ਭਾਵੇਂ ਉਹਨੇ ਬੋਲਿਆ ਤਾਂ ਝੂਠ ਹੀ ਕਿ ਮੈਂ ਤਾਂ ਜੀ ਜਹਾਜ਼ ਵਿੱਚ ਬੂਟੇ, ਜਿਹੜੇ ਮੇਰੇ ਬੂਟ ਸੀ ਉਹਨਾਂ ਦੇ ਤਸਮੇ ਪਤਾ ਨਹੀਂ ਬੰਨਦਾ ਸੀ, ਹਾਲਾਂਕਿ ਇਹ ਸਾਰਾ ਗਪੌੜਾ ਸੀ, ਪਰ ਉਹ ਹਸਪੀਟਲ ਦਾਖਲ ਰਿਹਾ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਹੋਣਾ ਚਾਹੀਦਾ ਸੀ ਕਿਸੇ ਸੂਬੇ ਦਾ, ਜੇ ਮੁੱਖ ਮੰਤਰੀ ਹਰਮਨ ਪਿਆਰਾ ਹੋਵੇ ਤਾਂ ਲੋਕ ਚਾਹਣਗੇ ਕਿ ਅਸੀਂ ਉਹਦੇ ਲਈ ਕੋਈ ਪ੍ਰਾਰਥਨਾ ਕਰੀਏ, ਜੋ ਹੋਰ ਨਹੀਂ ਤਾਂ ਉਹਦੀ ਪਾਰਟੀ ਦੇ ਬੰਦੇ ਹੀ। ਪਰ ਪਾਰਟੀ ਦੇ ਵੀ ਕਿਸੇ ਲੀਡਰ ਨੇ ਉੱਥੇ ਕੋਈ ਫੁੱਲਾਂ ਦਾ ਗੁਲਦਸਤਾ ਲੈ ਕੇ ਨਹੀਂ ਗਿਆ, ਨਾ ਉਹਦੇ ਲਈ ਕਿਸੇ ਨੇ 4 ਸ਼ਬਦ ਅਰਦਾਸ ਦੇ ਬੋਲੇ। ਤੇ ਉਹ 3-4 ਦਿਨ ਦਾਖਲ ਰਹਿ ਕੇ ਕੱਲ ਇਹ ਦਿਖਾਵਾ ਕਰਨ ਦੇ ਲਈ ਆਪਦੇ ਜਿਹੜੇ ਉਹਨਾਂ ਦੇ ਬਿਊਰੋਕ੍ਰੇਸੀ ਦੀ ਇੱਕ ਮੀਟਿੰਗ ਸੱਦ ਕੇ ਅਫਸਰਸ਼ਾਹੀ ਦੀ ਉਹ ਦਿਖਾਵਾ ਜਿਹਾ ਕੀਤਾ ਕਿ ਮੈਂ ਠੀਕ ਠਾਕ ਹਾਂ। ਇਸ ਦੌਰਾਨ ਜਿਹੜਾ ਵਰਤਾਰਾ ਵਾਪਰਿਆ ਉਹਦੇ ਉੱਤੇ ਜੇ ਗੱਲ ਕਰੀਏ, ਇੱਕ ਤਾਂ ਇਹ ਰੌਲਾ ਪਿਆ ਰਿਹਾ ਕਿ ਜੀ ਬਸ ਪੰਜਾਬ ਦਾ ਮੁੱਖ ਮੰਤਰੀ ਹੁਣ ਬਦਲਿਆ ਲਓ, ਤੇ ਲੋਕ ਕਹਿਣ ਕਿ ਚਾਹੇ ਮੀਰ ਜਾਫਰ ਲੈ ਆਓ,
ਚਾਹੇ ਮੀਰ ਕਾਸਮ ਲੈ ਆਓ, ਜਾਣੀ ਕਿ ਦਿੱਲੀ ਤੋਂ ਚੱਲਣ ਵਾਲਾ, ਰਿਮੋਟ ਨਾਲ ਚੱਲਣ ਵਾਲਾ ਮੁੱਖ ਮੰਤਰੀ, ਚਾਹੇ ਭਗਵੰਤ ਸਿੰਘ ਮਾਨ ਆ, ਚਾਹੇ ਕੋਈ ਕਲਤਾਰ ਸਿੰਘ ਸੰਧਵਾਂ, ਚਾਹੇ ਕੋਈ ABCD ਹੋਰ ਆ, ਚੱਲਣਾ ਤਾਂ ਉਹਨੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਤੇ ਹੈ। ਤੇ ਫਿਰ ਭਾਈ ਜੋ ਮਰਜ਼ੀ ਹੋਵੇ, ਪੰਜਾਬ ਨੂੰ ਉਹਦੇ ਨਾਲ ਕੀ ਫਾਇਦਾ ਹੋਣਾ। ਸੋ ਹਰ ਸੂਬੇ ਦੇ ਵਿੱਚ ਇਹੀ ਹਾਲ ਨੇ। ਤੇ ਇਸ ਮਾਹੌਲ ਦੇ ਵਿੱਚ ਜਿਹੜਾ ਮੁਲਕ ਦਾ ਸਿਸਟਮ ਹੈ ਉਹ ਲੋਕਾਂ ਨੂੰ ਪੂਰੀ ਤਰ੍ਹਾਂ ਨਪੀੜ ਰਿਹਾ। ਲੋਕਾਂ ਦੇ ਸਾਹਮਣੇ ਇਹ ਨਿਜ਼ਾਮ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਿਹਾ। ਪਰ ਇਸ ਨਿਜ਼ਾਮ ਤੋਂ ਲਾਹੇ ਲੈਣ ਵਾਲੀ ਬਿਊਰੋਕ੍ਰੇਸੀ ਤੇ ਇਸ ਮੁਲਕ ਦੇ ਸਿਆਸੀ ਆਗੂ ਜਿਹੜੇ ਨੇ ਉਹ ਕਹਿੰਦੇ ਆ ਵੀ ਨਜ਼ਾਰੇ ਲੈਣੇ ਆ, ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ, ਬਹੁਤ ਵਧੀਆ ਇਹ ਮੁਲਕ ਦਾ ਨਿਜ਼ਾਮ ਆ। ਪਰ ਜਿਹੜੇ ਲੋਕ ਪੀੜਤ ਨੇ, ਜਿਹੜੇ ਦੁਖੀ ਨੇ, ਜਿਹੜੇ ਸਤਾਏ ਹੋਏ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕੀ ਹਾਲ ਨੇ। ਕਿਉਂਕਿ ਹਰ ਇੱਕ ਇਸ ਮੁਲਕ ਦਾ ਜਿਹੜਾ ਵਾਸੀ ਆ ਉਹ ਇਸ ਸਿਸਟਮ ਦੇ ਸਾਹਮਣੇ ਬੇਵਸ ਤੇ ਲਾਚਾਰ। ਕਿਉਂਕਿ ਜਦੋਂ ਵੀ ਕਿਸੇ ਨੇ ਆਪਣੇ ਹੱਕਾਂ ਦੀ ਗੱਲ ਕਰਨੀ ਹੁੰਦੀ ਹੈ ਤਾਂ ਇੱਥੇ ਇਹ ਹੈਗਾ ਵੀ ਡਾਂਗਾ, ਛਿੱਤਰ, ਜੇੜਾ। ਤੇ ਜੇਕਰ ਕੋਈ ਐਜੀਟੇਸ਼ਨ ਹੋਵੇ, ਜਿਵੇਂ ਆ ਕਿਸਾਨ ਸੰਘਰਸ਼ ਚੱਲ ਰਹੀ ਆ, ਉੱਥੇ ਵੀ ਇਹ ਆ ਵੀ ਲੋਕਾਂ ਦੀ ਗੱਲ ਨਹੀਂ ਸੁਣਨੀ। ਤੇ ਜੇਕਰ ਜਿਵੇਂ ਕਿਸਾਨ ਸੰਘਰਸ਼ ਮੌਕੇ ਮੋਦੀ ਨੇ ਇੱਕ ਵਾਰੀ ਲੋਕਾਂ ਦੇ ਸਾਹਮਣੇ ਝੁਕਣ ਦਾ ਡਰਾਮਾ ਕੀਤਾ ਕਿ ਲਓ ਜੀ, ਮੈਂ ਉਹ ਜਿਹੜੇ ਕਾਨੂੰਨ ਤੁਸੀਂ ਕਹਿੰਦੇ ਹੋ ਕਾਲੇ, ਮੈਂ ਉਹਨਾਂ ਨੂੰ ਰੱਦ ਕਰਦਾ, ਆਪਾਂ ਉਧਰਲੇ ਪਾਸੇ ਨੂੰ ਤੁਰਦੇ ਹੀ ਨਹੀਂ। ਪਰ ਸੱਚਾਈ ਇਹ ਆ ਕਿ ਉਹਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਚੋਰ ਮੋਰੀਆਂ ਦੇ ਰਾਹੀਂ ਸਾਰਾ ਸਿਸਟਮ ਚੱਲ ਰਿਹਾ। ਅਖਬਾਰਾਂ ਦੇ ਵਿੱਚ ਇਹਨਾਂ ਦਿਨਾਂ 'ਚ ਧੜਾ ਧੜ ਖਬਰਾਂ ਛਪ ਰਹੀਆਂ ਨੇ ਕਿ ਭਾਰਤ ਦੇ ਹੋਰਨਾਂ ਖਿੱਤਿਆਂ ਵਾਂਗ ਪੰਜਾਬ ਦੇ ਵਿੱਚ ਵੀ ਵੱਡੇ ਵੱਡੇ ਸਾਈਲੋ, ਜਿਨ੍ਹਾਂ ਦੇ ਵਿੱਚ ਅਨਾਜ ਜਿਹੜਾ ਭੰਡਾਰ ਇਕੱਠਾ ਕਰਨ ਦੇ ਬੜੇ ਵੱਡੇ ਪੁਖਤਾ ਇੰਤਜ਼ਾਮ ਨੇ, ਉਹ ਇੱਥੇ ਬਣਾਏ ਜਾ ਰਹੇ ਨੇ। ਇਹ ਗੱਲ ਅਰਥ ਰੱਖਦੀ ਆ ਕਿਉਂਕਿ ਆਪਾਂ ਉਦੋਂ ਇਹੀ ਕਿਸਾਨ ਸੰਘਰਸ਼ ਮੌਕੇ ਗੱਲ ਕਹਿੰਦੇ ਸੀ ਕਿ ਪਹਿਲੇ ਸਾਲਾਂ ਦੇ ਵਿੱਚ ਲੋਕਾਂ ਨੂੰ ਫਸਾਉਣ ਲਈ ਜਿਹੜਾ ਰਵਾਇਤੀ ਇੱਥੇ ਚੱਲ ਰਿਹਾ ਆੜ੍ਹਤੀਆਂ ਵਾਲਾ ਸਿਸਟਮ, ਜਾਂ ਸਰਕਾਰਾਂ ਜਿਵੇਂ ਅਨਾਜ ਖਰੀਦਦੀਆਂ, ਉਹਦੇ ਨਾਲੋਂ ਇੱਕ ਪ੍ਰਾਈਵੇਟ ਅਦਾਰਾ ਜਿਹੜਾ ਹੈਗਾ ਅੰਬਾਨੀ ਅਡਾਨੀ ਵਰਗਿਆਂ ਦਾ, ਉਹਨਾਂ ਨੂੰ ਕਣਕ, ਝੋਨਾ ਜਾਂ ਹੋਰ ਜਿਣਸਾਂ ਜਿਹੜੀਆਂ ਨੇ ਵੇਚਣੀਆਂ ਪੈਣਗੀਆਂ ਕਿਸਾਨਾਂ ਨੂੰ ਵੀ ਇਹਨਾਂ ਨੂੰ ਵੇਚੋ। ਪਹਿਲਾਂ ਮੰਡੀ ਅਸਫਲ ਕੀਤੀ ਜਾਊਗੀ ਤੇ ਜਦੋਂ ਇਹ ਜਿਹੜਾ ਸਾਰਾ ਸਿਸਟਮ ਰਵਾਇਤੀ ਜਿਹੜਾ ਚੱਲ ਰਿਹਾ, ਜਿਹਦੇ 'ਚ ਸਰਕਾਰਾਂ ਦੀ ਰਿਸਪੌਂਸਿਬਿਲਟੀ ਹੁੰਦੀ ਆ, ਲੋਕ ਧਰਨੇ ਮੁਜ਼ਾਹਰੇ ਕਰਦੇ ਆ ਕਿ ਆਹ ਰੇਟ ਨਹੀਂ ਮਿਲਦਾ ਸਾਨੂੰ ਫਸਲ ਦਾ, ਤਾਂ ਕਿਸਾਨ ਨੂੰ ਜਿਹੜਾ ਇੱਕ ਮੌਕਾ ਹੁੰਦਾ, ਇੱਕ ਹੱਕ ਹੁੰਦਾ, ਤੇ ਸਰਕਾਰ ਨੂੰ ਵੀ ਮਾੜਾ ਮੋਟਾ ਝੁਕਣਾ ਲਿਖਣਾ ਪੈਂਦਾ। ਪਰ ਹੁਣ ਇਹ ਜਿਹੜਾ ਨਵਾਂ ਕਾਲੇ ਕਾਨੂੰਨਾਂ ਰਾਹੀਂ ਲਿਆਂਦਾ ਜਾ ਰਿਹਾ ਸੀ, ਜੇ ਕਾਲੇ ਕਾਨੂੰਨ ਰੱਦ ਵੀ ਹੋ ਗਏ ਆ ਤਾਂ ਹੁਣ ਸਾਈਲੋ ਬਣਾ ਕੇ ਉਹ ਚੀਜ਼ ਦੁਬਾਰਾ ਬਹਾਲ ਕੀਤੀ ਜਾ ਰਹੀ ਆ ਕਿ ਲੋਕ ਜਿਹੜੇ ਆ ਉਹਨਾਂ ਨੂੰ ਮੱਲੋ ਮੱਲੀ ਧੱਕੇਸ਼ਾਹੀ ਆਪਣੇ ਆਪ ਹੀ ਜਿਹੜੇ ਇਹ ਵੱਡੇ ਘਰਾਣੇ ਆ ਇਹਨਾਂ ਨੂੰ ਆਪਣੀ ਪੈਦਾਵਾਰ ਵੇਚਣੀ ਪਵੇ। ਤੇ ਨਤੀਜਾ ਕੀ ਨਿਕਲੂ? ਪਹਿਲਾਂ 3-4 ਸਾਲ ਇਸ ਤਰੀਕੇ ਨਾਲ ਵਧੀਆ ਰੇਟ ਦੇ ਦਿੱਤਾ ਜਾਊਗਾ, ਮੁੜ ਕੇ ਫਿਰ ਉੱਥੇ ਗੱਲ ਲਿਆ ਕੇ ਸਿੱਟੀ ਜਾਊਗੀ ਜਿੱਥੇ ਕਾਲੇ ਕਾਨੂੰਨਾਂ ਦੇ ਖਿਲਾਫ ਬੋਲਣ ਵਾਲੇ ਬੁਲਾਰੇ ਲੋਕਾਂ ਨੂੰ ਸੁਚੇਤ ਕਰਦੇ ਹੁੰਦੇ ਸੀ ਕਿ ਇਹ ਉਵੇਂ ਹੀ ਆ ਜਿਵੇਂ ਜੀਓ ਪੰਜਾਬ ਦੇ ਵਿੱਚ, ਭਾਰਤ ਵਿੱਚ ਜਦੋਂ ਇੱਥੇ ਆਈ ਆ ਜਿਹੜੀ ਮੋਬਾਈਲ ਦੀ ਇੱਕ ਫਰਮ, ਪਹਿਲੇ ਉਹਨਾਂ ਨੇ ਇੱਕ ਤਰੀਕੇ ਨਾਲ ਫ੍ਰੀ ਵਾਲਾ ਕੰਮ ਸੀ ਵੀ ਬਸ ਜੀ ਆ ਤੁਸੀਂ ਮੁਫਤ ਹੀ ਆ ਜੀ, ਚੱਕ ਲਓ ਫੱਟੇ। ਤੇ ਜਦੋਂ ਲੋਕ ਚੇਟਕ ਤੇ ਲੱਗ ਗਏ, ਜਦੋਂ ਬਾਕੀ ਜਿਹੜੀਆਂ ਕੰਪਨੀਆਂ ਸੀਗੀਆਂ ਉਹਨਾਂ ਦੇ ਲੋਕਾਂ ਨੇ ਸਿਮ ਬੰਦ ਕਰਾਤੇ, ਤੇ ਉਦੋਂ ਬਾਅਦ ਵਿੱਚ ਰੇਟ ਜਿਹੜੇ ਆ ਇਸ ਤਰੀਕੇ ਨਾਲ ਵਧਾਏ ਕਿ ਅੱਜ ਲੋਕ ਜਿਹੜੇ ਆ ਕਲਪੇ ਪਏ ਨੇ ਵੀ ਕਿੱਥੇ ਜੀਓ ਦੀਆਂ ਉਹ ਗੱਲਾਂ ਤੇ ਕਿੱਥੇ ਅੱਜ ਵਾਲੀਆਂ ਗੱਲਾਂ। ਸੋ ਭਾਰਤ ਸਰਕਾਰ ਦੀਆਂ ਇਸ ਮੁਲਕ ਦੇ ਸਰਮਾਏਦਾਰਾਂ ਨੂੰ, ਅੰਬਾਨੀ ਅਡਾਨੀ ਵਰਗਿਆਂ ਨੂੰ ਰਜਾਉਣ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਪਹਿਲਾਂ ਹੀ ਕਿਸਾਨ ਸੰਘਰਸ਼ ਮੌਕੇ ਭਾਵੇਂ ਬੇਨਕਾਬ ਹੋ ਚੁੱਕੀਆਂ ਨੇ, ਪਰ ਉਹਨਾਂ ਨੂੰ ਨਵੇਂ ਸਿਰਿਓਂ ਲਾਗੂ ਕਰਨ ਦੇ ਲਈ ਥਾਂ ਥਾਂ ਦੇ ਉੱਤੇ ਸਾਈਲੋ ਦੇ ਵੱਡੇ ਵੱਡੇ ਸਟੋਰ ਜਿਹੜੇ ਨੇ ਉਹ ਇੱਥੇ ਬਣਾਏ ਜਾ ਰਹੇ ਨੇ। ਸਪਸ਼ਟ ਗੱਲ ਹੈ ਕਿ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਹਣ ਦਾ, ਲੋਕਾਂ ਨੂੰ ਆਰਥਿਕ ਤੌਰ ਤੇ ਘਸਿਆਰੇ ਬਣਾ ਕੇ ਮਾਰਨ ਦਾ, ਘੇਰਨ ਦਾ ਪ੍ਰੋਜੈਕਟ ਜਿਹੜਾ ਹੈਗਾ ਉਹ ਲਗਾਤਾਰ ਅੱਗੇ ਚੱਲ ਰਿਹਾ।
ਲੋਕਾਂ ਦੇ ਕੋਲੋਂ ਜ਼ਮੀਨਾਂ ਖੋਹ ਕੇ ਲੋਕਾਂ ਦੀ ਇੱਕ ਜਿਹੜੀ ਅਣਖ ਗੈਰਤ ਵਾ, ਜਿਹੜੀ ਲੋਕਾਂ ਦੀ ਚੜ੍ਹਦੀ ਕਲਾ ਆ, ਉਹ ਖਤਮ ਕਰਨ ਦਾ ਜਿਹੜਾ ਏਜੰਡਾ ਉਹ ਇੱਕ ਵਾਰੀ ਫੇਰ ਨਵੇਂ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ। ਸਾਡੇ ਭਾਈਚਾਰੇ ਨੂੰ ਇਸ ਗੱਲ ਬਾਰੇ ਪੂਰੀ ਤਰ੍ਹਾਂ ਸੁਚੇਤ ਹੋਣ ਦਾ ਇਹ ਵੇਲਾ ਹੈ, ਕਿਉਂਕਿ ਜਿਸ ਤਰੀਕੇ ਨਾਲ ਨਿਊ ਵਰਲਡ ਆਰਡਰ ਦੇ ਚੱਲਦਿਆਂ ਇਸ ਪੰਜਾਬ ਦੇ, ਕਿਉਂਕਿ ਇੱਥੇ ਚਾਈਨਾ ਦੇ, ਪਾਕਿਸਤਾਨ ਦੇ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਹਿੱਤ ਜੁੜੇ ਹੋਏ ਨੇ। ਇਸ ਪੰਜਾਬ ਦੀ ਧਰਤੀ ਉੱਤੇ ਸਾਰੇ ਮੁਲਕਾਂ ਦੀਆਂ, ਸਾਰੇ ਸੰਸਾਰ ਦੀਆਂ ਵੱਡੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਉਹਨਾਂ ਦੀ ਅੱਖ ਵਾ। ਸੋ ਪੰਜਾਬ ਨੂੰ ਇੱਕ ਸ਼ਾਮਲਾਟ ਵਾਂਗੂ ਸਾਰੇ ਜਾਣੇ ਦੱਬਣ ਨੂੰ ਫਿਰਦੇ ਆ, ਤੇ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਅੰਬਾਨੀ ਅੰਡਾਨੀ ਹੁਣਾਂ ਨੂੰ ਚਾਹੁੰਦੀ ਆ ਵੀ ਉਹ ਇੱਥੇ ਕਾਬਜ ਹੋ ਜਾਣ। ਸੋ ਉਹ ਪੰਜਾਬ ਜਿਹੜਾ ਸਾਡੇ ਪੁਰਖਿਆਂ ਨੇ ਆਬਾਦ ਕੀਤਾ, ਇੱਥੇ ਸਦੀਆਂ ਤੋਂ ਖੂਨ ਖਰਾਬਾ ਹੁੰਦਾ ਰਿਹਾ, ਸਾਡੇ ਇੱਥੋਂ ਲੋਕ ਭੱਜੇ ਨਹੀਂ, ਡਰੇ ਨਹੀਂ, ਇਹਦੀ ਰਾਖੀ ਲਈ ਲੜਦੇ ਰਹੇ, ਅੜਦੇ ਰਹੇ, ਮਰਦੇ ਰਹੇ। ਅੱਜ ਸਾਡੇ ਕੋਲੋਂ ਬੜੇ ਸੌਖੇ ਜਿਹੇ ਤਰੀਕੇ ਨਾਲ ਕਾਗਜ਼ੀ ਕਾਰਵਾਈ ਦੇ ਰਾਹੀਂ ਖੋਹਣ ਦੇ ਯਤਨ ਹੋ ਰਹੇ। ਅਸੀਂ ਬੀਤੇ ਦਿਨਾਂ ਦੇ ਵਿੱਚ ਇਹ ਗੱਲ ਜਿਹੜੀ ਆ ਚਰਚਾ 'ਚ ਜਦੋਂ ਆਈ, ਬੜੇ ਹੈਰਾਨੀਜਨਕ ਤਰੀਕੇ ਨਾਲ ਇਸ ਗੱਲ ਨੂੰ ਸੁਣਿਆ ਕਿ ਇੱਕ ਵੇਲਾ ਉਹ ਸੀ ਕਿ ਜਦੋਂ ਇਸ ਧਰਤੀ ਉੱਤੇ ਮੌਤ ਦਾ ਨੰਗਾ ਨਾਚ ਸੀ। ਪਿਛਲੇ ਇਤਿਹਾਸ ਦੀ ਗੱਲ ਤਾਂ ਬੜੀ ਦੂਰ ਹੋ ਜਾਏਗੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਰੀ ਜਿਹੜੀ 1700 ਤੋਂ ਲੈ ਕੇ 1800 ਸਨ ਦੇ ਵਿਚਾਲੇ ਦੀ ਹਿਸਟਰੀ ਆ, ਇਤਿਹਾਸ ਆ, ਜੇ ਉਹ ਤੇ ਨਜ਼ਰ ਮਾਰੀਏ ਤਾਂ ਇੱਥੇ ਲਹੂ ਦਾ ਦਰਿਆ ਵਗਦਾ ਰਿਹਾ, ਹੜ ਵਾਂਗੂ ਇੱਥੇ ਖੂਨ ਵਗਿਆ ਸਾਡੇ ਬੰਦਿਆਂ। ਪਰ ਸਾਡੇ ਪੁਰਖਿਆਂ ਨੇ ਇਸ ਧਰਤੀ ਦੀ ਰਾਖੀ ਲਈ ਇੱਥੇ ਜਿਸ ਤਰੀਕੇ ਨਾਲ ਸਿਰ ਤਲੀ ਤੇ ਧਰ ਕੇ, ਸੀਸ ਤਲੀ ਤੇ ਧਰ ਕੇ, ਸਿਰਾਂ ਤੇ ਖੱਪਣ ਬੰਨ੍ਹ ਕੇ ਜੰਗ ਲੜੀ, ਇਸ ਧਰਤੀ ਨੂੰ ਛੱਡ ਕੇ ਨਹੀਂ ਭੱਜੇ। ਚਾਹੇ ਹਮਲਾਵਰ ਦਿੱਲੀ ਤੋਂ ਆਇਆ, ਚਾਹੇ ਹਮਲਾਵਰ ਕਾਬਲ, ਕੰਧਾਰ, ਅਫਗਾਨਿਸਤਾਨ ਤੋਂ ਕੋਈ ਵੀ ਆਇਆ, ਹਰੇਕ ਨਾਲ ਗਹਿ ਗੱਡਵੀਂ ਟੱਕਰ ਸਾਡੇ ਪੁਰਖੇ ਲੈਂਦੇ ਰਹੇ। ਇਸ ਧਰਤੀ ਨਾਲ ਆਪਣੀ ਵਫਾ ਜਿਹੜੀ ਆ ਉਹ ਸਿਰ ਨਾਲ ਨਿਭਾਈ। ਪਰ ਅੱਜ ਸਾਡੀ ਕੌਮ ਦੇ ਸਾਹਮਣੇ ਇੰਡੀਅਨ ਸਟੇਟ ਨੇ, ਕਿਉਂਕਿ ਜਿਹੜਾ ਦੁਸ਼ਮਣ ਸਾਨੂੰ ਬੀਤੇ ਦੌਰ ਵਿੱਚ ਟੱਕਰਦਾ ਰਿਹਾ, ਚਾਹੇ ਉਹ ਮੁਗਲ ਸੀ, ਪਠਾਨ ਸੀ, ਕੋਈ ਗੋਰੇ ਸੀ, ਕੋਈ ਕਾਲੇ, ਜਿਹੜਾ ਮਰਜ਼ੀ ਟੱਕਰਿਆ, ਜਿਹੜਾ ਸਾਨੂੰ 1947 ਤੋਂ ਬਾਅਦ ਨਵਾਂ ਦੁਸ਼ਮਣ, ਨਵਾਂ ਹਾਕਮ ਟੱਕਰਿਆ, ਉਹਦੀਆਂ ਕਮੀਨੀਆਂ, ਚਾਣਕਿਆ ਨੀਤੀ ਵਾਲੀਆਂ, ਮਨੂ ਸਿਮਰਤੀ ਵਾਲੀਆਂ ਜਿਹੜੀਆਂ ਨੀਤੀਆਂ ਨੇ, ਉਹ ਇੰਨੀਆਂ ਸੂਖਮ ਤੇ ਇੰਨੀਆਂ ਖਤਰਨਾਕ ਨੇ ਕਿ ਸਾਨੂੰ ਉਹਦਾ ਜਿਹੜਾ ਹਮਲਾ ਉਹ ਲੰਮੇ ਚਿਰ ਤੱਕ ਕਈ ਵਾਰੀ ਸਮਝ ਵੀ ਨਹੀਂ ਆਉਂਦਾ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਹਰ ਮੋੜ ਦੇ ਉੱਤੇ ਵਿਦੇਸ਼ਾਂ ਨੂੰ ਜਾਣ ਦੇ ਬੋਰਡ ਟੰਗੇ ਹੋਏ ਮਿਲਦੇ, ਕੈਨੇਡਾ ਅਮਰੀਕਾ ਨੂੰ ਭੱਜ ਚੱਲੋ ਜੀ। ਸਾਰਾ ਜਿਹੜਾ ਪੰਜਾਬ ਆ ਉਹ ਵਿਹਲਾ ਹੁੰਦਾ ਜਾ ਰਿਹਾ, ਤੇ ਹਰੇਕ ਬੰਦੇ ਨੂੰ ਇਹ ਲੱਗਦਾ ਕਿ ਜਿਹੜੇ ਮੇਰੇ ਕੋਲੇ 2-4 ਕਿੱਲੇ ਨੇ, ਇਹ ਜ਼ਮੀਨ ਮੈਂ ਵੇਚ ਕੇ ਬਾਹਰ ਚਲੇ ਜਾਵਾਂ। ਪਰ ਬਾਹਰ ਜਾਣ ਤੋਂ ਬਾਅਦ ਜਿਹੜੀ ਅਣਖ, ਜਿਹੜੀ ਜੁਰਤ, ਜਿਹੜੀ ਉਹਦੀ ਇੱਥੇ ਇੱਕ ਢਹਿਰ ਹੁੰਦੀ ਆ ਕਿ ਮੇਰੇ ਕੋਲੇ 4 ਸਿਆੜ ਨੇ, ਉਹ ਵੀ ਖਤਮ। ਤੇ ਉੱਥੇ ਜਿਹੜੇ ਹਾਲਾਤ ਨੇ ਇਹਨਾਂ ਦਿਨਾਂ ਦੇ ਵਿੱਚ, ਹੁਣ ਕੋਈ ਉਹਦਾ ਪੜਦਾ ਨਹੀਂ ਰਿਹਾ। ਹਰ ਰੋਜ਼ ਬਾਹਰਲੇ ਮੁਲਕਾਂ ਦੇ ਵਿੱਚ ਨਵੇਂ ਕਾਨੂੰਨ ਬਣਾਏ ਜਾ ਰਹੇ ਨੇ। ਉਹਨਾਂ ਧਰਤੀਆਂ ਦੇ ਉੱਤੇ ਜਿਹੜੀਆਂ ਸਰਕਾਰਾਂ ਨੇ, ਉਹਨਾਂ ਨੇ ਵੀ ਆਪਦੇ ਹਿੱਤਾਂ ਦੀ ਰਾਖੀ ਕਰਨੀ ਆ। ਸੋ ਬੇਸ਼ੱਕ ਪੰਜਾਬੀ ਜਿਹੜੇ ਨੇ ਜਾਂ ਸਿੱਖ ਜਿਹੜੇ ਨੇ, ਉਹ ਦੁਨੀਆ ਦੇ ਵਿੱਚ ਇੱਕ ਸਤਿਕਾਰਤ, ਇੱਕ ਰੈਪੂਟਡ, ਇੱਕ ਜਿਹੜੀ ਹੈਗੀ ਆ ਰਿਸਪੈਕਟਡ ਕੌਮ ਦੇ ਤੌਰ ਤੇ ਵੈਲਕਮ ਨੇ ਹਰ ਥਾਂ ਦੇ ਉੱਤੇ। ਪਰ ਇਹ ਵੀ ਹੈ ਕਿ ਹਰ ਮੁਲਕ ਨੇ, ਹਰ ਸੂਬੇ ਨੇ, ਹਰ ਥਾਂ ਦੇ ਲੋਕਾਂ ਨੇ ਆਪਦੇ ਹਿੱਤ ਦੇਖਣੇ ਹੁੰਦੇ ਨੇ। ਜਦੋਂ ਵੀ ਕਿਤੇ ਹਾਲਾਤ ਜਿਹੜੇ ਆ ਉਹਨਾਂ ਨੂੰ ਜਾਇਜ਼ ਨਾ ਲੱਗੇ, ਉਹ ਕੋਈ ਵੀ ਕਾਨੂੰਨ ਬਣਾ ਕੇ ਸਖਤੀ ਕਰ ਸਕਦੇ ਆ, ਜਿਵੇਂ ਕਈ ਵਾਰ ਇਸ ਸੰਸਾਰ ਦੇ ਵਿੱਚ ਅੱਡ-ਅੱਡ ਮੁਲਕਾਂ 'ਚ ਹੋਇਆ। ਪਿਛਲੇ 2 ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਨਵੇਂ ਕਾਨੂੰਨਾਂ ਦੇ ਚਰਚੇ ਜਿਹੜੇ ਆ, ਉਹਦੇ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਮਾਨਸਿਕ ਤੌਰ ਤੇ ਸੰਤਾਪ ਜਿਹੜਾ ਹੈ ਉਹ ਝੱਲਣਾ ਪੈ ਰਿਹਾ। ਅੱਜ ਵੀ ਇੱਥੇ ਖਬਰ ਛਪੀ ਆ ਕਿ ਕਿਊਬਕ ਸੂਬੇ ਦੇ ਵਿੱਚ ਦਸਤਾਰ ਤੇ ਹੋਰ ਜਿਹੜੇ ਸਾਡੇ ਕਕਾਰ ਨੇ, ਉਹਨਾਂ ਦੇ ਮੁਤਲਕ ਉੱਥੇ ਕੋਈ ਕਾਨੂੰਨ ਲਿਆਂਦਾ ਜਾ ਰਿਹਾ। ਸੋ ਜਿਹੜਾ ਇਹ ਸਾਡੇ ਵਿੱਚ ਆਇਆ ਕਿ ਬਾਹਰ ਚੱਲੋ, ਉਹ ਲਿਆਉਣ ਦੇ ਲਈ ਇੰਡੀਅਨ ਸਟੇਟ ਜਿਹੜੀ ਆ
ਉਹ ਮੁਕੰਮਲ ਤੌਰ ਦੇ ਉੱਤੇ ਇੱਕ ਪਾਲਿਸੀ ਦੇ ਰੂਪ ਚ ਕੰਮ ਕਰ ਰਹੀ ਆ। ਆਪਾਂ ਅੱਜ ਆਪ ਇਸ ਧਰਤੀ ਨੂੰ ਛੱਡ ਕੇ ਭੱਜ ਰਹੇ ਆ ਤੇ ਇਹਨੂੰ ਜਸਟੀਫਾਈ ਕਰਨ ਲਈ ਸਾਡੇ ਕੋਲ ਬਹੁਤ ਤਰਕ ਨੇ, ਬਹੁਤ ਆਧਾਰ ਨੇ, ਬਹੁਤ ਦਲੀਲਾਂ ਨੇ। ਪਰ ਜਿਹੜਾ ਮਰਜ਼ੀ ਤਰਕ ਜਾਂ ਆਪਦੇ ਆਪ ਨੂੰ ਸੰਤੁਸ਼ਟ ਕਰਨ ਲਈ ਆਪਾਂ ਗੱਲ ਕਰ ਲਈਏ, ਪਰ ਸੱਚਾਈ ਤਾਂ ਇਹੀ ਹੈ ਨਾ ਕਿ ਆਖਰ ਅਸੀਂ ਆਪਣੀ ਧਰਤੀ ਤਿਆਗ ਦਿੱਤੀ। ਇਹੀ ਤਾਂ ਦੁਸ਼ਮਣ ਚਾਹੁੰਦਾ ਸੀ ਸੱਜਣੋ। ਸਾਨੂੰ ਇਸ ਧਰਤੀ ਤੋਂ ਭਜਾਉਣ ਲਈ ਹਰ ਹਰਬਾ ਉਹ ਵਰਤ ਰਹੇ ਸੀ। ਅਸੀਂ ਅੜਦੇ ਰਹੇ, ਅਸੀਂ ਇਸ ਧਰਤੀ ਨੂੰ ਛੱਡ ਕੇ ਨਹੀਂ ਭੱਜੇ। ਜਦੋਂ ਦੁਸ਼ਮਣ ਕਹਿੰਦਾ ਸੀ ਬਾਹਲੇ ਔਖਿਓ ਪਾਕਿਸਤਾਨ ਚਲੇ ਜਾਓ, ਅਸੀਂ ਆਕੜ ਕੇ ਕਹਿੰਦੇ ਸੀ ਸਾਡੇ ਬੰਦੇ ਇਹ ਧਰਤੀ ਸਾਡੀ ਆ, ਤੁਸੀਂ ਇਹਦੇ ਮਾਮੇ ਲੱਗਦੇ ਹੋ। ਜਦੋਂ ਦਿੱਲੀ ਦਾ ਬਾਹਮਣ ਬਾਣੀਆਂ ਜਮਨਾ ਪਾਰ ਦੇ ਨਫ਼ਰਤੀ ਲੋਕ ਕਹਿੰਦੇ ਸੀ ਪੰਜਾਬ ਸਿੱਖਾਂ ਦੇ ਪਿਓ ਦਾ ਵਾ, ਅਸੀਂ ਕਹਿੰਦੇ ਹੁੰਦੇ ਸੀ ਹਾਂ। ਜਦੋਂ ਦਸ਼ਮੇਸ਼ ਪਾਤਸ਼ਾਹ ਨੇ ਸਾਨੂੰ, ਸਾਡੇ ਪੁਰਖਿਆਂ ਨੂੰ ਹਜੂਰ ਸਾਹਿਬ ਦੀ ਧਰਤੀ ਤੇ ਬਿਠਾ ਕੇ ਬਚਨ ਕੀਤਾ ਸੀ, ਉਸ ਮੌਕੇ ਸਾਡੇ ਪੁਰਖੇ ਜੇ ਚਾਹੁੰਦੇ ਤਾਂ ਉਸ ਪਾਸੇ ਦੇ ਵਿੱਚ ਵੀ ਰਾਜ ਭਾਗ ਦੀਆਂ ਬਖਸ਼ਿਸ਼ਾਂ ਹਾਸਲ ਕਰ ਸਕਦੇ ਸੀ। ਪਰ ਸਾਡੇ ਦਸ਼ਮੇਸ਼ ਪਾਤਸ਼ਾਹ ਦੇ ਸਨਮੁਖ ਬੈਠੇ ਸਾਡੇ ਬਜ਼ੁਰਗਾਂ ਨੇ, ਸਾਡੇ ਪੁਰਖਿਆਂ ਨੇ ਇਹੀ ਕਿਹਾ ਕਿ ਪੰਜਾਬ ਦੇ ਵਿੱਚ ਖਾਲਸੇ ਦਾ ਤਪ ਤੇਜ ਚੜ੍ਹਤ ਰਾਜ ਭਾਗ ਇਹ ਬਖਸ਼ ਦੇ, ਤੇ ਇਸੇ ਕਰਕੇ ਪੰਜਾਬ ਸਿੱਖਾਂ ਦੇ ਪਿਓ ਦਾ ਵਾ। ਤੋ ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਡੀ ਧਰਤੀ ਤੇ ਏਡੇ ਵੱਡੇ ਵੱਡੇ ਝੱਖੜ ਝੁੱਲੇ, ਪਰ ਸਾਡੇ ਬੰਦੇ ਇਹਨੂੰ ਛੱਡ ਕੇ ਨਹੀਂ ਭੱਜੇ। ਅੱਜ ਉਹ ਨਹੀਂ ਰਿਹਾ। ਪਹਿਲਾਂ ਜਦੋਂ ਸਾਡੇ ਭਰਾ ਬਾਹਰਲੇ ਮੁਲਕਾਂ 'ਚ ਜਾਂਦੇ ਸੀ, ਰੋਜੀ ਰੋਟੀ ਕਮਾ ਕੇ ਵਾਪਸ ਆ ਜਾਂਦੇ ਸੀ। ਹੁਣ ਜਦੋਂ ਚਲੇ ਜਾਂਦੇ ਨੇ ਤਾਂ ਉਹਨਾਂ ਦੀ ਵਾਪਸੀ ਦਾ ਇੱਕ ਪੁਸ਼ਤ ਹੋ ਸਕਦਾ ਆ ਜਾਵੇ, ਦੂਜੀ ਜਾਂ ਤੀਜੀ ਪੁਸ਼ਤ ਤੱਕ ਲਿੰਕ ਜਿਹੜਾ ਟੁੱਟਦਾ ਘਟਦਾ, ਫਿਰ ਜਿਹੜੇ ਹਾਲਾਤ ਨੇ, ਮਾਹੌਲ ਨੇ, ਉਹਦੇ 'ਚ ਫਰਕ ਪੈਂਦਾ। ਜਿਹੜਾ ਕੈਨੇਡਾ, ਅਮਰੀਕਾ ਜਾਂ ਯੂਰਪ ਦੇ ਹੋਰ ਕਿਸੇ ਮੁਲਕ ਦੇ ਵਿੱਚ ਜੰਮਿਆ ਪਲਿਆ ਬੱਚਾ, ਉਹ ਆਪਦੇ ਸੱਭਿਆਚਾਰ ਤੋਂ, ਬੋਲੀ ਤੋਂ ਜੇ ਬਾਹਲਾ ਨਹੀਂ ਤਾਂ 50% ਤਾਂ ਉਹ ਟੁੱਟ ਹੀ ਜਾਂਦਾ। ਤੇ ਜੇਕਰ ਉਹਨਾਂ ਮੁਲਕਾਂ ਦੀ ਬੋਲੀ ਜਾਂ ਉਥੋਂ ਦੀ ਜਿਹੜੀ ਸਿਵਲਾਈਜੇਸ਼ਨ ਆ ਉਹਦਾ ਉੱਤੇ ਅਸਰ ਵੱਧਦਾ ਜਾਵੇ ਤਾਂ ਅਸੀਂ ਆਪਣਾ ਗਵਾ ਹੀ ਰਹੇ ਹਾਂ। ਸੋ ਜਿਸ ਧਰਤੀ ਲਈ ਅਸੀਂ ਲੜੇ, ਜਿਹਦੀ ਰਾਖੀ ਲਈ ਸਾਡੇ ਪੁਰਖਿਆਂ ਨੇ ਕਦੇ ਇਹ ਨਹੀਂ ਸੋਚਿਆ ਕਿ ਸਾਡਾ ਨੁਕਸਾਨ ਹੋ ਜੂ, ਉਲਟਾ ਇਹ ਕਿਹਾ ਕਿ ਸਾਡੀ ਧਰਤੀ ਲਈ ਹੋਰ ਕੋਈ ਥੋੜੀ ਲੜੇਗਾ। ਅੱਜ ਸਾਡੇ ਹਾਲਾਤ ਬਿਲਕੁਲ ਉਲਟ ਹੁੰਦੇ ਜਾ ਰਹੇ ਨੇ, ਔਰ ਇਹ ਹਾਲਾਤ ਬਣਾਉਣ ਲਈ ਇੰਡੀਅਨ ਸਟੇਟ ਸਿਸਟਮ ਜਿਹੜੀ ਆ ਉਹਦਾ ਮਣਾ ਮੂੰਹ ਜ਼ੋਰ ਲੱਗਿਆ ਹੋਇਆ। ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਬਹੁਤ ਭਾਰੀ ਸੰਤਾਪ ਸਾਡੀ ਕੌਮ ਦੇ ਵਿੱਚ ਦੇਖ ਰਹੇ ਹਾਂ। ਹਰੇਕ ਬੰਦਾ ਚਾਹੁੰਦਾ ਕਿ ਚਾਹੇ ਮੈਨੂੰ 5 ਕਿੱਲੇ ਵੇਚਣੇ ਪੈ ਜਾਣ, ਮੈਂ ਬਾਹਰ ਬੱਚੇ ਭੇਜ ਦੇਵਾਂ। ਤੇ ਅੱਜ ਜਦੋਂ ਬਾਹਰੋਂ ਖਬਰਾਂ ਆਉਣ ਲੱਗ ਪਈਆਂ ਕਿ ਜੀ ਉੱਥੇ ਕਾਨੂੰਨ ਸਖਤ ਬਣ ਰਹੇ ਨੇ, ਉੱਥੇ PR ਨਹੀਂ ਮਿਲਣੀ, ਉੱਥੇ ਇਹ ਆ ਤੇ ਉਹ ਆ, ਹੁਣ ਲੋਕਾਂ ਨੂੰ ਐਂ ਲੱਗਦਾ ਜਿਵੇਂ ਬਹੁਤ ਵੱਡਾ ਕੋਈ ਕਹਿਰ ਜਿਹੜਾ ਹੈਗਾ ਸਾਡੀ ਕੌਮ ਉੱਤੇ 1984 ਦੇ ਕਹਿਰ ਵਾਂਗੂ ਇਹਨੂੰ ਕਹਿਰ ਮੰਨਿਆ ਜਾ ਰਿਹਾ। ਇਹ ਸਾਡੀ ਸਾਈਕੀ ਦੇ ਵਿੱਚ, ਸਾਡੀ ਮਨੋਵਿਗਿਆਨਕ ਸੋਚ ਦੇ ਵਿੱਚ ਜਿਹੜਾ ਵਿਗਾੜ ਆ ਉਹ ਆ ਰਿਹਾ। ਜੇਕਰ ਬਾਹਰ ਜਾਣ ਤੋਂ ਬਾਅਦ ਸਾਡੀ ਕੌਮ ਦਾ ਵਾਧਾ ਹੁੰਦਾ ਹੋਵੇ, ਉਹ ਫਾਇਦੇ ਦੀ ਗੱਲ ਆ। ਇੱਕ ਵਕਤ ਸੀ ਜਦੋਂ ਸਾਡੇ ਜਿਹੜੇ ਬੱਚੇ ਬਾਹਰਲੇ ਮੁਲਕਾਂ 'ਚ ਜਦੋਂ ਜਾਂਦੇ ਸੀ ਤਾਂ ਉੱਥੇ ਸਾਡੇ ਪੰਥ ਦੀ, ਕੌਮ ਦੀ ਆਜ਼ਾਦੀ ਦੀ ਲੜਾਈ, ਕਿਉਂਕਿ ਇੱਥੋਂ ਜਾਨਾਂ ਬਚਾ ਕੇ ਪਿਛਲੀ ਪੀੜ੍ਹੀ ਜਦੋਂ ਗਈ, ਜਿਨ੍ਹਾਂ ਨੂੰ ਸਟੇਟ ਕਤਲ ਕਰ ਰਹੀ ਸੀ, ਜਦੋਂ ਉਹ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ 'ਚ ਗਏ, ਉੱਥੇ ਜਾ ਕੇ ਸਿਸਟਮ ਨੂੰ, ਉਹਨਾਂ ਮੁਲਕਾਂ ਦਿਆਂ ਨੂੰ ਦੱਸਿਆ ਕਿ ਸਾਡੀ ਕੌਮ ਦਾ ਉੱਥੇ ਸਾਡੀ ਜੈਨੋਸਾਈਡ ਹੋ ਰਿਹਾ, ਸਾਡਾ ਨਸਲਕੁਸ਼ੀ ਹੋ ਰਹੀ ਆ, ਤਾਂ ਉਹਦੇ ਨਾਲ ਹਿਊਮਨ ਰਾਈਟਸ ਐਂਗਲ ਤੋਂ ਉਹਨਾਂ ਮੁਲਕਾਂ ਨੇ ਸਾਡਾ ਪੱਖ ਸੁਣਿਆ, ਸਾਡੀ ਗੱਲ ਇੰਟਰਨੈਸ਼ਨਲ ਲੈਵਲ ਤੇ ਗਈ। ਤੇ ਅੱਜ ਜਦੋਂ ਭਾਰਤ ਵਿੱਚ ਸਿੱਖਾਂ ਦੇ ਉੱਤੇ ਕੋਈ ਜ਼ੁਲਮ ਹੁੰਦਾ ਤਾਂ ਉਹਨਾਂ ਮੁਲਕਾਂ ਦੇ ਵਿੱਚ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਵੱਜਦਾ। ਜਿਵੇਂ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ ਤੇ, ਜਾਂ ਅਮਰੀਕਾ ਦੇ ਵਿੱਚ ਉੱਥੋਂ ਦੇ ਪ੍ਰੈਜ਼ੀਡੈਂਟ ਨੇ, ਜਾਂ ਹੋਰ ਕਈ ਮੁਲਕਾਂ ਨੇ ਅੱਡ-ਅੱਡ ਮੌਕਿਆਂ ਦੇ ਉੱਤੇ ਇਹ ਗੱਲ ਆਖੀ ਆ ਕਿ ਸਿੱਖ ਜਿਹੜੇ ਨੇ ਉਹਨਾਂ ਨਾਲ ਵਧੀਕੀ ਹੋ ਰਹੀ ਹੈ, ਜਾਂ ਸਿੱਖਾਂ ਦੇ ਹਿਊਮਨ ਰਾਈਟਸ ਜਿਹੜੇ ਨੇ ਉਹਨਾਂ ਦਾ ਘਾਣ ਹੋ ਰਿਹਾ। ਸੋ ਅਸੀਂ ਜਦੋਂ ਤਾਂ ਇਸ ਪੱਖ ਤੋਂ ਦੇਖਦੇ ਹਾਂ ਕਿ ਸਾਡੀ ਆਜ਼ਾਦੀ ਦੇ ਸੰਘਰਸ਼ ਨੂੰ ਬਲ ਮਿਲਦਾ, ਉਸ ਮੌਕੇ ਸਾਨੂੰ ਜਿਹੜਾ ਪ੍ਰਵਾਸ ਆ ਇਹ ਚੰਗਾ ਵੀ ਲੱਗਦਾ। ਪਰ ਜੇਕਰ ਇਹਦੇ ਅਸੀਂ ਨੁਕਸਾਨ ਵਾਲੇ ਪੱਖ ਤੋਂ ਦੇਖੀਏ, ਉਦੋਂ ਸਾਨੂੰ
ਔਖ ਮਹਿਸੂਸ ਹੁੰਦੀ ਹੈ। ਅਸੀਂ ਬੜਾ ਚੰਗਾ ਸਮਝਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਜਿਵੇਂ ਸਿੱਖਸ ਫਾਰ ਜਸਟਿਸ ਦੇ ਰਾਹੀਂ ਸਾਡੀ ਆਜ਼ਾਦੀ ਦੀ ਲੜਾਈ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਹੁਣ ਜ਼ੋਰ ਫੜ ਰਹੀ ਆ। ਬਹੁਤ ਦਿਨੋਂ ਦਿਨ ਤਾਕਤ, ਸਾਡੀ ਸਮਰੱਥਾ ਜਿਹੜੀ ਆ, ਸਾਡੀ ਸ਼ਕਤੀ, ਸਾਡੀ ਊਰਜਾ, એનર્ਜੀ ਦਿਨੋਂ ਦਿਨ ਵੱਧ ਰਹੀ ਆ, ਔਰ ਇੰਨੀ ਜ਼ਿਆਦਾ ਵੱਧ ਰਹੀ ਆ ਕਿ ਇੰਡੀਅਨ ਸਟੇਟ ਨੂੰ ਹੁਣ ਇਸ ਮੂਵ ਤੋਂ ਬਹੁਤ ਭਾਰੀ ਖਤਰਾ ਜਿਹੜਾ ਹੈਗਾ ਉਹ ਮਹਿਸੂਸ ਹੋਣ ਲੱਗ ਪਿਆ। ਇਸ ਕਰਕੇ ਕਤਲਾਂ ਦੇ ਰਾਹ ਪੈ ਗਏ। ਜਸਟਿਸ ਨਿੱਜਰ, ਆਪਣੇ ਜਥੇਦਾਰ ਨਿੱਜਰ ਦਾ ਕਤਲ ਉਹਨਾਂ ਨੇ ਕੀਤਾ ਹੈ। ਉਸ ਮਾਮਲੇ ਦੇ ਨਾਲ ਹੀ ਜਿਹੜਾ ਇਹਨਾਂ ਨੂੰ ਲੈ ਕੇ ਬਹਿ ਗਿਆ ਕੇਸ, ਜਸਟਿਸ ਸਿੱਖਸ ਫਾਰ ਜਸਟਿਸ ਦੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਮਾਮਲਾ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਉਹ ਕਦਮ ਜਿਹੜਾ ਸਾਡੀ ਕੌਮ ਦੇ ਹਿੱਤ ਵਿੱਚ ਆ, ਹੱਕ ਵਿੱਚ ਆ, ਉਹਨੂੰ ਸਮਝ ਕੇ ਉਹਦੀ ਅਸੀਂ ਹਮਾਇਤ ਕਰੀਏ, ਤੇ ਜਿਹੜੀ ਗੱਲ ਸਾਨੂੰ ਨੈਗੇਟਿਵ ਆ, ਜਿਹਦਾ ਸਾਡੇ ਉੱਤੇ ਨਾ ਬਚ ਅਸਰ ਪੈਂਦਾ, ਉਹਦੀ ਵੀ ਅਸੀਂ ਪਰਖ ਕਰੀਏ। ਇੱਥੇ ਪੰਜਾਬ ਦੀ ਧਰਤੀ ਉੱਤੇ ਹਰ ਉੱਠਣ ਵਾਲੇ ਸਿਰ ਨੂੰ ਜਿਸ ਤਰੀਕੇ ਨਾਲ ਫੇਣ ਦੇ ਲਈ ਪੂਰਾ ਸਟੇਟ ਦਾ ਜ਼ੋਰ ਲੱਗਦਾ, ਉਹ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਉੱਥੇ ਕੋਈ ਮਾੜਾ ਮੋਟਾ ਰਿਐਕਸ਼ਨ ਤਾਂ ਆਉਂਦਾ। ਜਦੋਂ ਪੰਨੂ ਨੂੰ ਕਤਲ ਕਰਨ ਦੀ ਗੱਲ ਆਈ ਤਾਂ ਉੱਥੇ ਸਾਰਾ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਵੇਂ ਖਲਾਰਾ ਪਿਆ, ਜਾਂ ਜਥੇਦਾਰ ਨਿੱਜਰ ਦੇ ਕਤਲ ਤੋਂ ਬਾਅਦ ਪਿਆ, ਇੱਥੇ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਸਾਡੀ ਕੌਮ ਦੇ ਹਜ਼ਾਰਾਂ ਬੇਦੋਸ਼ੇ ਬੱਸਾਂ ਗੱਡੀਆਂ ਚੋਂ ਲਾ ਕੇ ਫੜ ਕੇ ਔਰ ਬੇਰਹਿਮੀ ਤੇ ਬੇਕਿਰਕੀ ਨਾਲ ਲੋਕਾਂ ਨੂੰ ਮਾਰਿਆ ਗਿਆ। ਔਰ ਉਹ ਸਾਰੀ ਦਾਸਤਾਨ ਜਿਹੜੀ ਆਪਾਂ ਅਕਸਰ ਬਿਆਨ ਕਰਦੇ ਰਹਿੰਦੇ ਹਾਂ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜੇਕਰ ਕੋਈ ਚਾਰ ਨੌਜਵਾਨ ਇੱਥੇ ਇਕੱਠੇ ਹੋ ਕੇ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ, ਜਿਨ੍ਹਾਂ ਦੀ ਹਮਾਇਤ ਵਿੱਚ ਕੌਮ ਨੇ ਜਦੋਂ MP ਚੋਣਾਂ ਆਈਆਂ, ਸਾਰੇ ਰਵਾਇਤੀ ਜਿਹੜੇ ਆ ਉਹ ਰੱਦ ਕਰਕੇ ਸਰਦਾਰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਨੂੰ MP ਜਿਤਾਇਆ, ਤੇ ਉਹਨਾਂ ਦੀ ਧਿਰ ਦੇ ਖਿਲਾਫ ਜਿਸ ਤਰੀਕੇ ਨਾਲ ਨੈਰੇਟਿਵ ਸਿਰਜਿਆ ਜਾ ਰਿਹਾ, ਜਿਸ ਤਰੀਕੇ ਨਾਲ ਪੰਜਾਬ ਸਰਕਾਰ, ਕੇਂਦਰ ਸਰਕਾਰ, ਮੁਲਕ ਦੀਆਂ ਏਜੰਸੀਆਂ, ਮੀਡੀਆ, ਸਾਰੇ ਜਾਣੇ ਰਲ ਮਿਲ ਕੇ ਜਿਸ ਤਰੀਕੇ ਨਾਲ ਇੱਕ ਜਿਹੜਾ ਉਹਨੂੰ ਵਿਵਾਦਤ ਸ਼ਖਸੀਅਤ ਜਾਂ ਐਂਟੀ ਜਿਹੜੀ ਹੈਗੀ ਆ ਗੱਲ ਉਹਦੇ ਖੜੀ ਕਰ ਰਹੇ ਨੇ, ਉਹ ਸਾਡੇ ਸਾਹਮਣੇ ਆ। ਪਰ ਇਹਦੇ ਵਿੱਚ ਇੱਕ ਚੰਗੀ ਜਾਂ ਇੱਕ ਨਵੀਂ ਜਿਹੜੀ ਖਬਰ ਉਹ ਇਹ ਆਈ ਹੈ ਕਿ ਕੱਲ ਭਾਈ ਅਮਰਤਪਾਲ ਸਿੰਘ ਦੀ ਟੀਮ ਦੇ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਆ, ਔਰ ਨਵੀਂ ਸਿਆਸੀ ਪਾਰਟੀ ਜਿਹੜੀ ਆ ਬਣਾਉਣ ਦਾ ਉਹਨਾਂ ਨੇ ਐਲਾਨ ਕੀਤਾ। ਜੇ ਇਸ ਗੱਲ ਤੇ ਨਜ਼ਰ ਨੈਗੇਟਿਵ ਪਾਸੇ ਕੋਈ ਮਾਰ ਕੇ ਚੱਲੇ, ਜਿੰਨੇ ਮਰਜ਼ੀ ਆਪਾਂ ਕੀੜੇ ਕੱਢ ਸਕਦੇ, ਪਰ ਸਾਨੂੰ ਇਸ ਮਸਲੇ ਉੱਤੇ ਪੋਜ਼ਿਟਿਵ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੈ। ਬਹੁਤ ਸਾਰੇ ਸਾਡੇ ਖਾਲਿਸਤਾਨੀ ਜਾਂ ਪੰਥਕ ਜਾਂ ਕੌਮ ਦੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਮਾਨ ਦਲ ਤੋਂ ਸਾਡੀ ਤਸੱਲੀ ਨਹੀਂ, ਜਿਹੜੇ ਕਹਿੰਦੇ ਆ ਕਿ ਦਲ ਖਾਲਸਾ ਤੋਂ ਸਾਡੀ ਤਸੱਲੀ ਨਹੀਂ, ਜਿਹੜੇ ਕਹਿੰਦੇ ਆ ਕਿ ਭਾਈ ਦਲਜੀਤ ਸਿੰਘ ਗਰੁੱਪ ਜਿਹੜਾ ਇੱਥੇ ਪੰਥ ਲਈ, ਕੌਮ ਲਈ ਕਰਦਾ, ਸਾਡੀ ਉਹਨਾਂ ਤੋਂ ਤਸੱਲੀ ਨਹੀਂ। ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਜਿਨ੍ਹਾਂ ਤੋਂ ਇਸ ਮੌਕੇ ਜੇਕਰ ਸਿੱਖ ਨੌਜਵਾਨੀ ਦੀ ਤਸੱਲੀ ਨਹੀਂ ਹੈ, ਤੇ ਜੇਕਰ ਉਹਨਾਂ ਸਾਰਿਆਂ ਦੀ ਸ਼ਕਤੀ, ਉਹਨਾਂ ਸਾਰਿਆਂ ਦੀ એનર્ਜੀ ਇਸ ਨਵੀਂ ਸਿਆਸੀ ਸਰਗਰਮੀ ਦੇ ਰਾਹੀਂ ਲਾਮਬੰਦ ਹੁੰਦੀ ਦਿਖਦੀ ਹੋਵੇ ਤਾਂ ਸਾਨੂੰ ਇਹਨੂੰ ਵੈਲਕਮ ਕਰਨਾ ਚਾਹੀਦਾ। ਸੋ ਮੈਂ ਨਿੱਜੀ ਤੌਰ ਦੇ ਉੱਤੇ ਇਸ ਨਵੀਂ ਸਿਆਸੀ ਸਰਗਰਮੀ ਨੂੰ ਜੀ ਆਇਆਂ ਕਹਿਣਾ। ਭਾਈ ਅਮਰਤਪਾਲ ਸਿੰਘ ਨਾਲ, ਉਹਨਾਂ ਦੀ ਟੀਮ ਨਾਲ ਜਾਂ ਉਹਨਾਂ ਦੇ ਹੋਰ ਹਮਾਇਤੀਆਂ ਨਾਲ ਇੰਡੀਅਨ ਸਟੇਟ ਜਿਸ ਤਰੀਕੇ ਨਾਲ ਜ਼ੁਲਮ ਕਰ ਰਹੀ ਆ, ਉਹਦੇ ਬਾਰੇ ਵੀ ਥਾਂ ਥਾਂ ਦੇ ਉੱਤੇ ਆਵਾਜ਼ ਬੁਲੰਦ ਹੋਈ ਆ, ਧਰਨੇ ਮੁਜ਼ਾਹਰੇ ਹੋਏ ਨੇ। ਪਰ ਇਹ ਗੱਲ ਚੰਗੀ ਰਹੀ ਹੈ ਕਿ ਸਟੇਟ ਨੇ ਆਪਦਾ ਪੂਰਾ ਜ਼ੋਰ ਲਾ ਲਿਆ, ਪਰ ਤਾਂ ਵੀ ਇਹ ਜਿਹੜੀ ਨਵੀਂ ਸਰਗਰਮੀ ਆ ਇਹ ਰੁਕੀ ਨਹੀਂ, ਇਹ ਦਿਨੋਂ ਦਿਨ ਜ਼ੋਰ ਫੜਦੀ ਜਾ ਰਹੀ ਹੈ। ਪਰ ਇਹਦੇ ਵਿੱਚ ਇੱਕ ਨਵੀਂ ਜਿਹੜੀ ਗੱਲ ਹੋਰ ਇਸ ਮੌਕੇ ਖਿਆਲ ਰੱਖਣ ਵਾਲੀ ਆ, ਉਹ ਇਹ ਆ ਕਿ 10ਮ ਗ੍ਰੰਥ ਜਾਂ ਇਹੋ ਜਿਹੇ ਹੋਰ ਵਿਵਾਦਤ ਮਸਲੇ ਉਭਾਰ ਕੇ ਸਾਡੀ ਇਸ ਮੌਕੇ ਉੱਭਰ ਰਹੀ ਸਿੱਖ ਜਵਾਨੀ ਨੂੰ ਆਪਸ ਵਿੱਚ ਹੀ ਲੜਾਉਣ ਦਾ ਏਜੰਡਾ ਜਿਹੜਾ ਹੈ ਉਹ ਵੀ ਪੂਰਨ ਤੌਰ ਤੇ ਲਾਗੂ ਹੁੰਦਾ ਅਸੀਂ ਦੇਖ ਰਹੇ ਹਾਂ। ਪਿਛਲੇ 5-6 ਦਿਨਾਂ ਤੋਂ 10ਮ ਗ੍ਰੰਥ ਦੇ ਨਾਂ ਦੇ ਉੱਤੇ ਸਿੱਖ ਜਵਾਨੀ ਨੂੰ ਉਲਝਾਉਣ ਦੇ ਲਈ ਯਤਨ ਹੋ ਰਹੇ ਨੇ। ਮੈਂ ਇਸ ਮਸਲੇ ਉੱਤੇ
थोड़ी जी गल करके समाप्ति कर दियांगा कि दसम ग्रंथ समेत बहुत सारे मसले साडी कौम च हैगे जिन्हां बारे मैं दिली तौर ते मनदा कि हो सकदा ये मसले खालिस्तान बन जाण तो बाद भी साडी कौम दे विच चलदे रहण, क्योंकि कुछ मसले हरेक कौम विच हुंदे आ जिन्हां दा छेती कीते अंत नहीं हुंदा। इहो जे मसले हिंदुआं च भी ने, इहो जिहे एंडलैस जिन्हां दा कोई अंत नहीं हो सकदा ईसाइयां च भी ने ते मुसलमानां च भी ने ते इहो जिहे मसले हर कौम च ने। तां जे सिखां विच कुछ इहो ਜਿਹੇ मसले होण तां सानूं ਇਹ सोचना ਚਾਹੀਦਾ कि इन्हां मसलिਆਂ ਦੇ ਕਰਕੇ ਸਾਡੀ ਆਜ਼ਾਦੀ ਦੇ ਸੰਘਰਸ਼ ਨੂੰ ਸੱਟ ਨਾ ਵੱਜੇ। 1984 ਤੋਂ ਬਾਅਦ ਸਾਡੀ ਕੌਮ ਦੀ ਜਵਾਨੀ ਨੇ ਜਦੋਂ ਸਿਰਾਂ ਤੇ ਖੱਪਣ ਬੰਨ੍ਹ ਕੇ ਲੜਾਈ ਵਿੱਢੀ, ਉਦੋਂ ਜੇਕਰ ਦੇਖਿਆ ਜਾਵੇ ਤਾਂ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹ ਦਸਮ ਗ੍ਰੰਥ ਨੂੰ ਮੰਨਦਾ ਕਿ ਨਹੀਂ ਮੰਨਦਾ, ਇਹ ਰਾਗਮਾਲਾ ਨੂੰ ਬਾਣੀ ਮੰਨਦਾ ਕਿ ਨਹੀਂ ਮੰਨਦਾ, ਇਹ ਮਹਾਂਪ੍ਰਸ਼ਾਦ ਕਹਿ ਕੇ ਮੀਟ ਛਕਦਾ ਕਿ ਨਹੀਂ ਛਕਦਾ, ਇਹ ਝਟਕਾ ਛਕਦਾ ਜਾਂ ਇਹ ਝਟਕਾ ਨਹੀਂ ਛਕਦਾ, ਜਾਂ ਇਹ ਜਿਹੜਾ ਮੂਲ ਮੰਤਰ ਆ ਕਿੱਥੋਂ ਤੱਕ ਮੰਨਦਾ, ਇਹ ਕੇਸ ਕੀ ਕਕਾਰ ਮੰਨਦਾ ਕਿ ਕੇਸਾਂ ਨੂੰ। ਇਹ ਜਿੰਨੇ ਇਹੋ ਜਿਹੇ ਨਿੱਕੇ ਮੋਟੇ ਕਈ ਮਸਲੇ ਸਾਡੇ, ਇਹਨਾਂ ਨੂੰ ਛੱਡ ਕੇ ਉਸ ਮੌਕੇ ਸਿੱਖ ਜਗਤ ਨੇ ਦਿੱਲੀ ਨਾਲ ਦੁਸ਼ਮਣ ਨਾਲ ਠੋਕ ਵਜਾ ਕੇ ਇੱਕ ਲੜਾਈ ਲੜਨ ਦੀ ਲੋੜ ਸੀ, ਉਹ ਲੜੀ। ਤੇ ਅੱਜ ਦੀ ਤਰੀਕ ਵਿੱਚ ਜਿਹੜੀ ਸਿੱਖ ਜਵਾਨੀ ਪੰਥਕ ਸਫਾਂ ਦੇ ਵਿੱਚ ਨਵੇਂ ਮਹਾਜ ਦੇ ਉੱਤੇ ਲੜਨ ਲਈ ਮੈਦਾਨ 'ਚ ਆਈ ਆ, ਉਹਨੂੰ ਵੀ ਆਪਸ ਵਿੱਚ ਹੀ ਲੜਨ ਤੋਂ ਗਰੀਸ ਕਰਨਾ ਚਾਹੀਦਾ। ਇਹੋ ਜਿਹੇ ਮੁੱਦਿਆਂ ਤੋਂ ਉਵੇਂ ਬਚਣਾ ਚਾਹੀਦਾ ਜਿਵੇਂ 1984 ਤੋਂ ਬਾਅਦ ਵਾਲੀ ਸਿੱਖ ਜਵਾਨੀ ਬਚ ਕੇ ਅੱਗੇ ਵੱਧਦੀ ਰਹੀ। 1995-96 ਤੋਂ ਬਾਅਦ ਇੰਡੀਅਨ ਸਟੇਟ ਦੇ ਕਰਿੰਦਿਆਂ ਨੇ ਬੜੇ ਤਰੀਕੇ ਨਾਲ ਸਾਡੇ 'ਚ ਇਹੋ ਜਿਹੇ ਮੁੱਦਿਆਂ ਨੂੰ ਉਭਾਰ ਦਿੱਤਾ ਹੈ। ਮਸਲੇ ਹੁੰਦੇ ਆ, ਪਰ ਉਹਨਾਂ ਮਸਲਿਆਂ ਦੀ ਵਰਤੋਂ ਕਰਕੇ ਸਟੇਟ ਕਿਵੇਂ ਕੰਮ ਕਰਦੀ ਹੈ ਇਹਨੂੰ ਸਮਝਣ ਦੀ ਲੋੜ ਹੈ। ਕਿ ਸੌਖਾ ਹੀ ਕੰਮ ਆ ਇੰਡੀਅਨ ਸਟੇਟ ਲਈ ਕਿ 50 ਬੰਦੇ ਫੜੋ, ਉਹਨਾਂ ਨੂੰ ਉਹਨਾਂ ਸੰਸਥਾਵਾਂ ਤੋਂ ਸਿੱਖਾਂ ਦੀਆਂ ਤੋਂ ਵਿਦਿਆ ਦਿਵਾਓ ਜਿਹੜੇ ਕਹਿੰਦੇ ਆ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਨਹੀਂ, ਤੇ 50 ਸਿੱਖ ਨੌਜਵਾਨ ਫੜੋ ਉਹਨਾਂ ਨੂੰ ਉੱਥੇ ਵਾੜ ਦਿਓ ਜਿਹੜੇ ਕਹਿੰਦੇ ਆ ਕਿ ਦਸਮ ਗ੍ਰੰਥ ਦਾ ਅੱਖਰ ਅੱਖਰ ਦਸਮ ਪਾਤਸ਼ਾਹ ਦਾ ਲਿਖਿਆ ਹੋਇਆ। ਹੁਣ ਉਹ 50 ਉਹ ਤੇ 50 ਉਹ ਜਦੋਂ ਸਮਾਜ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਲੜਨਗੇ ਤੇ ਉਹਨਾਂ ਦੇ ਮਗਰ ਹੋਰ ਲੜਨਗੇ ਤੇ ਇਉਂ ਦਿੱਲੀ ਦੇ ਕਰਿੰਦੇ ਸਾਰੀ ਕੌਮ ਦੀ એનર્ਜੀ ਨੂੰ ਇੱਕ ਇਹੋ ਜਿਹੇ ਮੁੱਦੇ ਉੱਤੇ ਵੇਸਟ ਕਰਵਾ ਦੇਣਗੇ ਕਿ ਲੋਕ ਫਸ ਕੇ ਰਹਿ ਜਾਣਗੇ ਤੇ ਆਪਾਂ ਲੜਾਈ ਜਿਹੜੀ ਆ ਅੱਗੇ ਨਹੀਂ ਤੋਰ ਸਕਾਂਗੇ। ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਦਸਮ ਗ੍ਰੰਥ ਦੇ ਬਹੁਤ ਸਾਰੇ ਪੱਕੇ ਹਮਾਇਤੀ ਇਹ ਗੱਲ ਸੋਚ ਕੇ ਹੈਰਾਨ ਹੋਏ ਰਹਿੰਦੇ ਆ ਕਿ ਦਸਮ ਗ੍ਰੰਥ ਨੂੰ ਅਸੀਂ ਪੂਰਾ ਸਤਿਕਾਰ ਦਿੰਦੇ ਰਹੇ ਹਾਂ ਤੇ ਦਿੰਦੇ ਰਹਾਂਗੇ, ਪਰ ਅਸੀਂ ਇਹਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਹੜਾ ਹੈਗਾ ਪ੍ਰਕਾਸ਼ ਕਰਨ ਵਾਲੀ ਗੱਲ ਇਹ ਸਾਨੂੰ ਅਜੀਬ ਲੱਗਦੀ ਹੈ। ਦੂਜੇ ਪਾਸੇ ਦਸਮ ਗ੍ਰੰਥ ਦੇ ਕੱਟੜ ਵਿਰੋਧੀਆਂ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਇਹਦੇ ਵਿਰੋਧੀ ਰਹੇ ਹਾਂ, ਗਾਹਾਂ ਵੀ ਅਸੀਂ ਇਹਦੀ ਆਲੋਚਨਾ ਕਰਦੇ ਰਹਿ ਸਕਦੇ ਹਾਂ, ਪਰ ਇਹਨੂੰ ਕੰਜਰ ਕਵਿਤਾ ਕਹਿਣ ਵਾਲੀ ਜਿਹੜੀ ਬਿਰਤੀ ਆ ਇਹ ਸਾਡੇ 'ਚ ਕਦੇ ਨਹੀਂ ਸੀ ਆਈ, ਕਿਉਂਕਿ ਸਾਨੂੰ ਪਤਾ ਹੈ ਕਿ ਇਹਦੇ ਵਿੱਚ ਅੰਮ੍ਰਿਤ ਸੰਚਾਰ ਦੀਆਂ ਤੇ ਨਿਤਨੇਮ ਦੀਆਂ ਬਾਣੀਆਂ ਉਹ ਵੀ ਇਹਦੇ ਵਿੱਚ ਨੇ, ਉਹ ਅਸੀਂ ਉਹਨਾਂ ਤੋਂ ਕਦੇ ਭੱਜ ਨਹੀਂ ਸਕਦੇ। ਸੋ ਇਹ ਗੱਲਾਂ ਇਸ ਕਰਕੇ ਦੱਸੀਆਂ ਜਾ ਰਹੀਆਂ ਨੇ ਕਿ ਇਹ ਸਟੇਟ ਦੇ ਏਜੰਡੇ ਦੇ ਤਹਿਤ ਜਦੋਂ ਕੋਈ ਵਿਵਾਦ ਆਉਂਦਾ ਉਦੋਂ ਉਹਦੇ ਅਰਥ ਹੋਰ ਹੁੰਦੇ ਨੇ। ਇਹ ਸਾਡੀ ਕੌਮ ਦਾ ਮਸਲਾ ਹੈਗਾ, ਇਹਦੇ ਉੱਤੇ ਸਾਡੀ ਕੌਮ ਅੱਜ ਦੇ ਇਸ ਮਾਹੌਲ ਦੇ ਵਿੱਚ ਉਲਝਾਈ ਜਾ ਰਹੀ ਆ। ਇਹ ਬਿਲਕੁਲ ਇੱਕ ਸਾਡੇ ਲਈ ਮਾੜੀ ਗੱਲ ਹੋ ਜੇ ਅਸੀਂ ਇਹ ਤੇ ਲੜੀਏ। ਇਹ ਕੌਮ ਦੇ ਸਿਆਣੇ ਬੁੱਧੀਜੀਵੀਆਂ ਵਿਦਵਾਨਾਂ ਦਾ ਮਸਲਾ, ਉਹ ਇਹਨੂੰ ਹੱਲ ਕਰਕੇ ਜਿਵੇਂ ਕਹਿਣ ਵੀ ਆਹ ਚੀਜ਼ ਹੈ ਅਸੀਂ ਉਹ ਤੇ ਮੰਨ ਲਾਂਗੇ। ਸਾਡੀ ਕੌਮ ਨੂੰ ਖਾਲਿਸਤਾਨ ਲਈ ਹੀ ਲੜਨਾ ਚਾਹੀਦਾ। ਜਿਵੇਂ ਅਰਜਨ ਨੂੰ ਪੁੱਛਿਆ ਸੀ ਨਾ, ਕਹਿੰਦੇ ਤੈਨੂੰ, ਉਹ ਕਹਿੰਦਾ ਮੈਨੂੰ ਤੇਰੀ ਚਿੜੀ ਦੀ ਅੱਖ ਦਿਖਦੀ ਹੈ ਕੱਲੀ। ਸੋ ਆਪਾਂ ਆਪ ਦਾ ਨਿਸ਼ਾਨਾ ਖਾਲਿਸਤਾਨ ਤੇ ਰੱਖੀਏ। ਜਿਹੜੇ ਮਸਲੇ, ਜਿਹੜੇ ਵਿਵਾਦ, ਜਿਹੜੀਆਂ ਗੱਲਾਂ, ਜਿਹੜੇ ਬੰਦੇ ਸਾਨੂੰ ਆਪਸ ਵਿੱਚ ਹੀ ਲੜਾਉਣ ਦਾ, ਪਾਟੋ ਧਾੜ ਦਾ
ਖਾਨਾ ਜੰਗੀ ਦਾ ਮਾਹੌਲ ਸਿਰਜਦੇ ਹੋਣ, ਉਹਨਾਂ ਤੋਂ ਟਾਲਾ ਵੱਟੀਏ, ਉਹਨਾਂ ਤੋਂ ਦੂਰੀ ਰੱਖੀਏ ਤੇ ਖਾਲਿਸਤਾਨ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦੇ ਹੋਏ ਯਤਨਸ਼ੀਲ ਰਹੀਏ, ਤਾਂ ਕਿ ਉਹ ਦਿਨ ਆਵੇ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਵੀ ਝੰਡਾ ਝੂਲੇ। ਉਹ ਦਿਨ ਦੀ ਉਡੀਕ ਵਿੱਚ, ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ